ਇੱਕ ਅਮਰੀਕਾ ਦੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨਾਂ ਨੇ ਸਾਨੂੰ ਕੰਟੈਕਟ ਕੀਤਾ ਜੀ ਵੀ $700 ਮਿਲੀਅਨ ਦੇ ਲੋਨ ਜਿਹੜੇ ਆ ਉਹਨਾਂ ਨੇ ਟਰੱਕਿੰਗ ਇੰਡਸਟਰੀ ਨੂੰ ਦਿੱਤੇ, ਜੀ ਮੈਜੋਰਟੀ 'ਚ ਪੰਜਾਬੀਆਂ ਨੂੰ ਦਿੱਤੇ। ਜੀ ਤੇ ਹੁਣ ਪਹਿਲਾਂ ਜਿੱਦਾਂ ਉਹ ਦੱਸ ਕੇ ਗਏ ਸੀ ਨਾ ਵੀ ਡਿਸਕ੍ਰਿਮੀਨੇਸ਼ਨ ਹੁੰਦੀ ਆ, ਸੋ ਜੀ 700 ਮਿਲੀਅਨ 'ਚੋਂ ਮੈਜੋਰਟੀ ਦੇ ਲੋਨ ਜਿਹੜੇ ਆ ਟਰੱਕਿੰਗ ਲਈ ਉਹ ਇਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੇ ਦਿੱਤੇ। ਤੇ 30 ਤੋਂ 40% ਲੋਕ ਉਹ ਆ ਜਿਹੜੇ ਉਹਨਾਂ ਦਾ ਹੁਣ ਫੋਨ ਵੀ ਨਹੀਂ ਚੱਕ ਰਹੇ, ਕਹਿੰਦੇ ਸਾਡਾ ਕੰਟੈਕਟ ਹੀ ਨਹੀਂ ਹੋ ਰਿਹਾ ਹੈਗਾ, ਨਾ ਨਹੀਂ ਸਾਨੂੰ ਟਰੱਕ ਵਾਪਸ ਦੇ ਰਹੇ ਆ ਤੇ ਨਾ ਸਾਡਾ ਫੋਨ ਚੱਕ ਰਹੇ ਆ, ਨਾ ਕੋਈ ਸਸਤੇ ਜਿਹੜੀ ਆ ਰੇਟ ਤੇ ਉਹਨਾਂ ਨੇ ਦੇਤੇ ਸੀ ਉਹਨਾਂ ਨੂੰ ਵੀ ਚਲੋ ਲੋੜ ਆ ਇਹਨਾਂ ਨੂੰ ਮਦਦ ਕਰ ਦਿੰਦੇ ਆ। ਨਾਨ ਪ੍ਰੋਫਿਟ ਦੇ ਮੂੰਹ ਨੂੰ ਹੁਣ ਜਦੋਂ ਇਦਾਂ ਦਾ ਲੱਗੂਗਾ ਤੇ ਫਿਰ ਅਗਲੇ ਕੀ ਸੋਚਣਗੇ ਸਾਰਿਆਂ ਬਾਰੇ। ਕਿਉਂਕਿ ਬਹੁਤ ਵੱਡੀ ਐਪਲ ਕੰਪਨੀ ਨੇ ਉਹ ਨਾਨ ਪ੍ਰੋਫਿਟ ਨੂੰ ਜਿੱਦਾਂ ਫੰਡਿੰਗ ਦਿੱਤੀ ਸੀ ਵੀ ਅਸੀਂ ਜੀ ਵੀ ਚਲੋ ਜਿਹੜੀ ਮਿਨੋਰਟੀ ਗਰੁੱਪਸ ਆ ਜਾਂ ਹੋਰ ਇਕੱਲੇ ਪੰਜਾਬੀ ਨਹੀਂ ਹੋਰ ਵੀ ਵੀ ਉਹਨਾਂ ਦੀ ਸਪੋਰਟ ਕਰੋ ਬਿਜ਼ਨਸ ਸੈਟਅਪ ਕਰਨ ਲਈ। ਸੋ ਉਹ ਕਹਿੰਦੇ ਵੀ ਪਿਛਲੇ ਹੁਣ ਸਾਲਾਂ 'ਚ ਜਦੋਂ ਕੋਵਿਡ ਤੋਂ ਲੈ ਕੇ ਹੁਣ ਤਾਈਂ ਬੂਮ ਚੱਲ ਰਿਹਾ ਸੀ ਹਨਾ, ਲੋਕ ਲੈ ਰਹੇ ਸੀ ਧੜਾ ਟਰੱਕ, ਤੇ ਹੁਣ ਆਹ ਸਿਚੁਏਸ਼ਨ ਆ। ਸੋ ਉਹ ਜਿਹੜੇ ਹੁਣ ਨਾ ਜਵਾਬ ਦੇ ਰਹੇ ਆ ਤੇ ਨਾ ਟਰੱਕ ਵਾਪਸ ਦੇ ਰਹੇ ਆ, ਤੇ ਉਹਨਾਂ ਦੇ ਰੈਕਟ ਤੇ ਕੀ ਅਸਰ ਪੈਣਾ ਤੇ ਤੁਹਾਡੀ ਜਿਹੜੀ ਕੰਪਨੀ ਆ ਕਿੱਦਾਂ ਹੈਲਪ ਕਰ ਸਕਦੀ ਹੈਗੀ ਆ? ਜੀ ਨਹੀਂ ਆਪਣਾ ਹਰਜੋਤ ਭਾਜੀ ਅੱਗੇ ਵੀ ਇੱਕ ਦੋ ਵਾਰੀ ਆਪਾਂ ਗੱਲ ਕੀਤੀ ਸੀ, ਮੈਂ ਰਮਨ ਭਾਜੀ ਨੇ ਸ਼ੇਅਰ ਵੀ ਕੀਤੇ ਹਨ ਡਾਕੂਮੈਂਟਸ ਕਿ ਨਾ ਸਿਰਫ ਕਿ ਉਹ ਟਰੱਕ ਵਾਪਸ ਦੇ ਰਹੇ ਨੇ, ਕਈ ਵਾਰ ਉਹ ਅਗਲੇ ਨੂੰ ਰਨ ਅਰਾਊਂਡ ਵੀ ਦਿੰਦੇ ਨੇ ਕਿ ਹਾਂਜੀ ਉਹ ਫਲਾਣੇ ਥਾਂ ਪਹੁੰਚ ਜਾਓ ਟਰੱਕ ਲੈਣ, ਉੱਥੇ ਬੰਦਾ ਪਹੁੰਚਿਆ ਜੀ ਉੱਥੇ ਫਿਰ ਉੱਥੇ ਪਹੁੰਚ ਜਾਓ। ਤੇ ਇੱਕ ਐਸੇ ਸਾਡੇ ਹੈਗੇ ਨੇ ਮਤਲਬ ਕਮਿਊਨਿਟੀ 'ਚ ਇੱਕ ਨਹੀਂ ਮਲਟੀਪਲ ਕੇਸਿਸ ਆਏ ਨੇ ਜਿਨ੍ਹਾਂ ਨੇ ਉਹਨਾਂ ਨੂੰ 2-4 ਮਹੀਨੇ ਤੱਕ ਭੱਜਣਾ ਪਹਾੜੀਆਂ ਨੇ, ਫਿਰ ਉਹਨਾਂ ਨੂੰ ਬੈਂਚ ਵਾਰੰਟ ਇਸ਼ੂ ਕਰਨੇ ਪਏ, ਨਹੀਂ ਤੇ ਕਦੇ ਵੀ ਡੈਟ ਦੇ ਵਿੱਚ ਇਦਾਂ ਦੇ ਅਰੈਸਟ ਵਾਰੰਟ ਜਾਂ ਬੈਂਚ ਵਾਰੰਟ ਇਸ਼ੂ ਨਹੀਂ ਕਦੇ ਅਜੇ ਤੱਕ ਨਹੀਂ ਹੋਏ। ਐਸੇ ਵੀ ਸਾਡੇ ਕਸਟਮਰ ਨੇ, ਮਤਲਬ 'ਚ ਕੋਈ ਹੁਣ ਮਾਣ ਵਾਲੀ ਗੱਲ ਤੇ ਹੈ ਨਹੀਂ, ਪਰ ਫਿਰ ਵੀ ਜਦੋਂ ਇੰਡੀਆ ਚਲੇ ਗਏ, ਇੰਡੀਆ ਤੋਂ ਆਏ ਤਾਂ ਉਹਨਾਂ ਨੇ 에ਅਰਪੋਰਟ ਤੇ ਅਰੈਸਟ ਕਰ ਲਿਆ। ਇਹ ਬਹੁਤ ਵੱਡੀ ਪ੍ਰੋਬਲਮ ਹੈ ਇਹ, ਔਰ ਅਸੀਂ ਮੇਨ ਸਟ੍ਰੀਮ 'ਚ ਵੀ ਕੰਮ ਕਰਦੇ ਹਾਂ, ਹਰ ਕਮਿਊਨਿਟੀ ਨਾਲ ਕਰਦੇ ਹਾਂ। ਇਹ ਸਿਰਫ ਪੰਜਾਬੀਆਂ ਦੀ ਇਸ਼ੂ ਨਹੀਂ, ਜਨਰਲੀ ਜਿਹੜਾ ਵੀ ਇਮੀਗ੍ਰੈਂਟ ਪਾਪੂਲੇਸ਼ਨ ਹੈ ਨਾ, ਉਹ ਥੋੜੀ ਜ਼ਿਆਦਾ ਇਸ ਲਾਅ ਨੂੰ ਥੋੜਾ ਈਜ਼ੀ ਲੈਂਦੀ ਹੈ, ਔਰ ਜਦੋਂ ਗੱਲ ਬਿਲਕੁਲ ਸਿਰੇ ਤੋਂ ਪਾਣੀ ਲੰਘ ਜਾਂਦਾ ਫਿਰ ਆਪਾਂ ਡਿਸਕ੍ਰਿਮੀਨੇਸ਼ਨ ਦਾ ਇਸ਼ੂ ਖੜਾ ਕਰ ਲੈਂਦੇ ਹਾਂ ਕਿ ਸਾਡੇ ਕਰਕੇ ਹੁੰਦਾ, ਪਰ ਆਪਣੀਆਂ ਆਦਤਾਂ ਵੀ ਬਹੁਤ ਜ਼ਿਆਦੀਆਂ ਨੇ, 'ਚ ਅਣਗਹਿਲੀ ਕਹਿ ਲਓ ਜਾਂ ਮਾੜੀਆਂ ਆਦਤਾਂ ਕਹਿ ਲਓ ਹੈਗੀਆਂ ਨੇ। ਸੋ ਇਹ ਜਿਹੜੀ ਸਿਚੁਏਸ਼ਨ ਹੁਣ ਜਿਹੜੀ ਬਣੀ ਪਈ ਆ, ਇਕਨੋਮਿਕ ਹਾਲਾਤ, ਇਹ ਕਰਜ਼ੇ ਜਿਹੜੇ ਉਹ ਚੜੇ ਪਏ ਆ, ਸੋ ਕਿਵੇਂ ਤੁਸੀਂ ਕਿੱਦਾਂ ਹੈਲਪ ਕਰ ਸਕਦੇ ਵੀ ਜਿਹੜਾ ਕੋਈ ਚਾਹੁੰਦਾ ਵੀ ਹਾਂ ਮੈਂ ਇਵੈਂਚੁਅਲੀ ਲੀਹ ਦੇ ਉੱਤੇ ਆਉਣਾ ਆ, ਸੋ ਆਈ ਕੈਨ ਗੋ ਥਰੂ ਵੀ ਪ੍ਰੋਸੈਸ ਕੀ ਆ, ਵੀ ਕਿੱਦਾਂ ਤੁਸੀਂ ਹੈਲਪ ਕਰ ਸਕਦੇ? ਜੀ ਬਿਲਕੁਲ, ਜੇ ਆਪਾਂ ਸਿਰਫ ਕ੍ਰੈਡਿਟ ਕਾਰਡ ਦੇ ਡੈਟ ਦੀ ਗੱਲ ਕਰ ਲਈਏ, $1.28 ਟ੍ਰਿਲੀਅਨ ਡੈਟ ਹੈ ਇਸ ਟਾਈਮ, ਜਿਹੜਾ ਹਿਸਟੋਰਿਕ ਇਨ ਹਿਸਟਰੀ ਹੈਗਾ। ਆਫ ਕੋਰਸ ਪਹਿਲਾਂ ਇੰਨਾ ਜ਼ਿਆਦਾ ਕ੍ਰੈਡਿਟ ਦੀ ਅਵੇਲੇਬਿਲਿਟੀ ਵੀ ਇੰਨੀ, ਹੁਣ ਜ਼ਿਆਦਾ ਅਵੇਲੇਬਿਲਿਟੀ ਕਰਕੇ ਕ੍ਰੈਡਿਟ ਕਾਰਡ ਡੈਟ ਵੀ ਜ਼ਿਆਦਾ। ਤੋ ਥਰੂ ਆਊਟ ਕੰਟਰੀ ਆਈ ਥਿੰਕ ਜਿੰਨਾ ਵੀ ਆਪਣੀ ਜਿਹਦਾ ਵੀ ਕ੍ਰੈਡਿਟ ਕਾਰਡ ਡੈਟ ਹੈ 10,000 20,000 ਤੋਂ ਵੱਧ ਹੈ, ਔਰ ਈਵਨ ਗੱਡੀਆਂ ਜਿਹੜੇ ਬਹੁਤ ਵੱਡਾ ਇਸ਼ੂ ਆ ਰਿਹਾ, ਜਿਹੜੇ ਹੁਣ ਕਾਲਾਂ ਅਵੋਇਡ ਕਰ ਰਹੇ ਨੇ, ਟਰੱਕਿੰਗ ਦੀ ਅਵੋਇਡ ਕਰ ਰਹੇ ਨੇ। ਆਈ ਥਿੰਕ ਇਹ ਸ਼ਾਰਟ ਟਰਮ ਸੋਲਿਊਸ਼ਨ ਹੈ ਕਿ ਤੁਸੀਂ ਅੱਖਾਂ ਮੀਟ ਕੇ ਕਿੰਨਾ ਚਿਰ ਬਾਜੋਗੇ, ਇਵੈਂਚੁਅਲੀ ਉਹਨਾਂ ਨੇ ਤੁਹਾਨੂੰ ਕੈਚਅਪ ਕਰਨਾ ਹੀ ਹੈ। ਤੇ ਇਸ ਤੋਂ ਬੈਟਰ ਹੈ ਕਿ ਤੁਸੀਂ ਭਾਵੇਂ ਇਕਵਿਪਮੈਂਟ ਦਾ ਲੋਨ ਲਿਆ, ਭਾਵੇਂ ਕੁਛ ਵੀ ਹੈਗਾ, ਉਹਨਾਂ ਨਾਲ ਪ੍ਰੋਪਰਲੀ ਗੱਲ ਕਰ ਲਓ। ਜੇ ਨਹੀਂ ਗੱਲ ਕਰ ਸਕਦੇ ਤੁਸੀਂ ਸਾਡੇ ਨਾਲ ਗੱਲ ਕਰ ਲਓ, ਵੀ ਕੈਨ ਟਾਕ ਔਨ ਯੋਰ ਬਿਹਾਫ, ਕਿਉਂਕਿ ਅਸੀਂ ਅਟਰਨੀ ਇਨਵੋਲਵ ਕਰਕੇ ਤੇ ਅਟਰਨੀ ਦੇ ਬਿਹਾਫ ਤੇ ਸੈਟਲਮੈਂਟ ਲੈ ਦਾਂਗੇ। ਔਰ ਨਾਟ ਆਲਵੇਜ਼ ਬਟ ਜਨਰਲੀ ਇਨ ਸਰਟਨ ਕੇਸਿਸ ਤੁਹਾਨੂੰ ਇਕਵਿਪਮੈਂਟ ਵੀ ਛੱਡ ਦਿੰਦੇ ਔਰ ਉਹਦੇ ਵਿੱਚ ਵੀ ਸੈਟਲ ਕਰ ਲੈਂਦੇ ਨੇ। ਆਫ ਕੋਰਸ ਜੇ ਤੁਹਾਨੂੰ ਇਕਵਿਪਮੈਂਟ ਰੱਖਣਾ ਤਾਂ ਸੈਟਲਮੈਂਟ ਉਨੀ ਬੈਟਰ ਨਹੀਂ ਮਿਲਦੀ, ਪਰ ਇਨ ਜਨਰਲ ਬਾਕੀ ਜੇ ਆਪਾਂ ਸਾਰੇ ਗੱਲ ਕਰੀਏ ਕ੍ਰੈਡਿਟ ਕਾਰਡ ਦੀ ਡੈਟ ਦੀ ਜਾਂ ਇਕਵਿਪਮੈਂਟ ਦੇ ਡੈਟ ਦੀ, ਜਾਂ ਕੋਈ ਗੱਡੀ ਤੁਹਾਡੀ ਰੀਪੋ ਹੋ ਗਈ ਹੈ, ਜਾਂ ਕੋਈ ਬਿਜ਼ਨਸ ਲੋਨਸ ਨੇ, ਕੁਛ ਵੀ ਹੈਗਾ, ਅਪ ਟੂ ਅੱਧੇ ਤੋਂ ਵੱਧ ਪੈਸੇ ਤੁਹਾਡੇ ਬਚ ਜਾਂਦੇ ਨੇ, ਬਾਕੀ ਰਿਮੇਨਿੰਗ ਤੇ ਤੁਸੀਂ ਆਸਾਨ ਕਿਸ਼ਤਾਂ ਬਣਾ ਸਕਦੇ ਹੋ। ਸੋ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਲੈਣੀ ਤਾਂ ਤੁਸੀਂ ਨੰਬਰ ਮੈਂ ਦੱਸ ਦਿੰਦਾ, 888 888 9914 888-888-9914 ਤੇ ਸਾਡੀ ਵੈਬਸਾਈਟ ਹੈਗੀ ਹੈ ura.org। ਜੀ ਰਮਨ ਜੀ, ਨਿਰਮਲ ਜੀ, ਜੀ ਰਮਨ ਜੀ ਪੁੱਛੋ ਜੀ। ਰਾਜ ਬੇਸਿਕਲੀ ਗੱਲ ਇਹੋ ਹੀ ਆ ਕਿ ਜੇ ਕੋਈ ਪ੍ਰੋਬਲਮ ਹੈਗੀ ਆ ਤੇ ਪ੍ਰੋਬਲਮ ਨੂੰ ਸੋਲਵ ਕਰਨਾ ਹੀ ਇੱਕ ਉਚਿਤ ਹੁੰਦੀ ਆ, ਸੋਲਿਊਸ਼ਨ ਆ। ਸੋ ਜੇ ਡੈਟ ਦਾ ਹਮੇਸ਼ਾ ਇਹੋ ਹੀ ਹੁੰਦੀ ਆ ਕਿ ਜਿੰਨੀ ਜਲਦੀ ਇਹਨੂੰ ਤੁਸੀਂ ਸੈਟਲ ਕਰ ਲਓਗੇ, ਜਿੰਨੀ ਜਲਦੀ ਉਹਦੀਆਂ ਪੇਮੈਂਟਸ ਬਣਾ ਲਓਗੇ, ਪੇਮੈਂਟਸ ਕਰ ਦਿਓਗੇ, ਜਿੰਨੀ ਜਲਦੀ ਉਹ ਸਾਰਾ ਕੁਝ ਕਲੀਨ ਅਪ ਹੋਊਗਾ ਉਨੀ ਜਲਦੀ ਦੁਬਾਰਾ ਸ਼ੁਰੂ ਕਰ ਸਕਦੇ ਆ। ਸੋ ਇਹਦਾ ਕੋਈ ਅਗੇਨ ਆਪਾਂ ਕਈ ਵਾਰੀ ਇਹ ਗੱਲ ਕਈ ਵੀ ਅੱਗੇ ਵੀ ਜਿਹੜਾ ਕੰਟਰੀ ਹੈਗਾ ਬੜਾ ਫੋਰਗਿਵਿੰਗ ਹੈਗਾ। ਇਸ ਕੰਟਰੀ ਦੇ ਵਿੱਚ ਇਸ ਕੰਮਾਂ ਦੇ ਵਿੱਚ ਬਹੁਤ ਲੋਕੀ ਜਿਹੜੇ ਬਿਜ਼ਨਸ ਦੇ ਵਿੱਚ ਕਈ ਵਾਰੀ ਫੇਲ ਹੁੰਦੇ ਆ, ਇੱਥੇ ਕਈ ਵਾਰੀ ਫਿਰ ਦੁਬਾਰਾ, ਅਸੀਂ ਖੁਦ ਕਈ ਵਾਰੀ ਫੇਲ ਹੋਏ, ਕਈ ਵਾਰੀ ਉੱਠੇ ਆ। ਔਰ ਇਸ ਕੰਟਰੀ ਦੀ ਇਹੋ ਹੀ ਖਾਸੀਅਤ ਹੈ ਕਿ ਜੇ ਤੁਸੀਂ ਆਪਣਾ
ਕਸੂਰ ਮੰਨ ਕੇ ਦੁਬਾਰਾ ਤੋਂ ਸ਼ੁਰੂ ਕਰਕੇ ਆਪਣਾ ਸਾਰਾ ਕੁਝ ਕਲੀਨ ਅਪ ਕਰਕੇ ਦੁਬਾਰਾ ਸ਼ੁਰੂ ਕਰਦੇ ਆ ਤੇ ਤੁਹਾਨੂੰ ਕੋਈ ਟਾਈਮ ਤਾਂ ਲੱਗਣਾ ਹੀ ਆ, ਪਰ ਇਹ ਆ ਵੀ ਚੋਰੀ ਭੱਜਦੇ ਰਹਿਣ ਨਾਲੋਂ ਚੰਗਾ ਆ ਵੀ ਸਾਹਮਣੇ ਬੈਠ ਕੇ ਗੱਲ ਕਰਕੇ ਤੇ ਇਹਨੂੰ ਕਲੀਨ ਅਪ ਕਰੋ। ਦੈਟਸ ਇਟ। ਜੀ ਬਿਲਕੁਲ ਨਹੀਂ, ਇਹ ਜਿਹੜਾ ਜ਼ਰੂਰੀ ਕੰਮ ਆ ਜੀ।